ਜ਼ੀਰਾ 'ਚ ਇੱਕ ਸ਼ਰਾਬ ਫੈਕਟਰੀ ਜ਼ਮੀਨ ਦੇ ਵਿੱਚ ਹੀ ਵਾਪਸ ਉਸ ਤੇਜ਼ਾਬੀ ਮਾਦੇ ਨੂੰ ਪਾਇਆ ਜਾ ਰਿਹਾ। ਨਤੀਜਾ 20-25 ਪਿੰਡਾਂ ਦੇ ਵਿੱਚ ਉਹ ਜਦੋਂ ਈਵਨ ਟਿਊਬਵੈਲ ਵੀ ਨੇ ਉਹਨਾਂ ਦੇ ਉਹੀ ਜਿਹੜਾ ਉਹ ਗੰਦਾ ਪਾਣੀ ਸੁੱਟਦੇ ਨੇ। 20-25 ਪਿੰਡਾਂ ਦੇ ਵਿੱਚ ਕੈਂਸਰ ਦੀ ਬਿਮਾਰੀ ਛੋਟੇ ਬੱਚਿਆਂ ਨੂੰ ਵੱਡਿਆਂ ਨੂੰ ਬੜੀ ਤੇਜ਼ੀ ਨਾਲ, ਔਰ ਹਜ਼ਾਰਾਂ ਜਿਹੜੇ ਕਿਸਾਨ ਨੇ ਆਮ ਲੋਕ ਨੇ ਪਿੰਡਾਂ ਦੇ ਉਹ ਧਰਨੇ ਤੇ ਬੈਠੇ ਹੋਏ ਨੇ ਬਾਹਰ ਉਹ ਜ਼ੀਰਾ ਸ਼ਰਾਬ ਫੈਕਟਰੀ ਦੇ ਵੀ ਇਹਨੂੰ ਬੰਦ ਕਰੋ। ਪਿਛਲੇ 2-3 ਹਫ਼ਤਿਆਂ 'ਚ ਖਬਰਾਂ ਸੀ ਵੀ ਕਿਵੇਂ ਪੁਲਿਸ ਨੇ ਬਾਰਬੈਰਿਟੀ ਦੇ ਨਾਲ ਜ਼ੁਲਮ ਕਰਦਿਆਂ ਜਿਹੜਾ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ, ਵਾਟਰ ਕੈਨਨਸ ਯੂਜ਼ ਕੀਤੀਆਂ, ਔਰ ਦੂਸਰਾ ਉਹਨਾਂ ਨੂੰ ਖਿੰਡਾਉਣ ਦੇ ਲਈ। ਪਰ ਉਹ ਡਿਟਰਮਿੰਡ ਨੇ, ਜ਼ਖਮੀ ਵੀ ਹੋਏ ਫਿਰ ਵਾਪਸ ਆ ਗਏ। ਉਹਨਾਂ ਨੇ ਮਨਸੂਰਵਾੜਾ ਪ੍ਰੋਟੈਸਟ ਸਾਈਟ ਦੇ ਉੱਤੇ ਇੰਨੇ ਤਸ਼ੱਦਦ ਕੀਤੇ ਨੇ ਲੋਕਾਂ ਦੇ ਉੱਤੇ, ਲੇਕਿਨ ਦੇ ਪਾਰਟੇਕ ਫੂਡ ਐਟ ਕਮਿਊਨਿਟੀ ਕਿਚਨ ਰਨ ਬਾਈ ਵਿਮਨ ਇਨਕਲੂਡਿੰਗ ਸੈਵਰਲ ਸੈਪਟੂਜੈਨੇਰੀਅਨਸ। ਕਿ ਉਹ ਪੁਲਸੀਏ ਆ ਕੇ ਜਿਹੜੇ ਨੇ ਕੁੱਟਦੇ ਵੀ ਨੇ ਤਾਂ ਆ ਕੇ ਲੰਗਰ ਉੱਥੇ ਹੀ ਛਕਦੇ ਨੇ। ਇੱਕ ਪਾਸੇ ਉਹ ਲੜ ਰਹੇ ਨੇ, ਉਹਨਾਂ ਦੀਆਂ ਹੀ ਲਾਠੀਆਂ ਖਾ ਰਹੇ ਨੇ, ਸਰਕਾਰ ਨਾਲ ਰਲੀ ਹੋਈ ਹੈ ਉਹਨਾਂ ਦੀ, ਪਰ ਉਹਨਾਂ ਨੂੰ ਕਹਿੰਦੇ ਨੇ ਕੋਈ ਨਹੀਂ, ਆ ਕੇ ਲੰਗਰ ਗੁਰੂ ਕਾ ਹੈ। ਉਹ ਜਦੋਂ ਮਾਰ ਕੇ ਥੱਕ ਜਾਂਦੇ ਉਹਨਾਂ ਨੇ ਆ ਕੇ ਫਿਰ ਉਹਨਾਂ ਦੇ ਕੋਲ ਹੀ ਲੰਗਰ ਛਕ ਰਹੇ ਨੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਨੰਦਪੁਰ ਸਾਹਿਬ ਦੇ ਜੰਗਾਂ ਦੌਰਾਨ ਸੱਜਣ ਤੇ ਦੁਸ਼ਮਣ ਦੋਹਾਂ ਦੀ ਸੇਵਾ ਕਰਨ ਵਾਲੇ ਭਾਈ ਕਨਈਆ ਜੀ ਨੂੰ ਅਸਲ ਵਿੱਚ ਇੰਟਰਨੈਸ਼ਨਲ ਰੈੱਡ ਕਰਾਸ ਦਾ ਬਾਨੀ ਕਿਹਾ ਜਾਣਾ ਚਾਹੀਦਾ ਹੈ। ਜ਼ੀਰਾ ਪ੍ਰੋਟੈਸਟ ਦੌਰਾਨ ਪ੍ਰੋਟੈਸਟਰਾਂ ਤੇ ਲਾਠੀ ਵਰਾਉਣ ਵਾਲੇ ਪੁਲਸੀਏ ਲੰਗਰ ਵਿੱਚ ਹੀ ਆ ਕੇ ਪ੍ਰਸ਼ਾਦਾ ਛਕਦੇ ਹਨ। ਸੋ ਇਹ ਬਾਤ ਦੱਸਦੀ ਹੈ ਕਿ ਭਾਈ ਕਨਈਆ ਜੀ ਦੀ ਸਪਿਰਿਟ ਅੱਜ ਵੀ ਸਿੱਖ ਕੌਮ ਵਿੱਚ ਜ਼ਿੰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਕੁਛ ਉਹਨਾਂ ਮਹਾਨ ਨਾਇਕਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਸਫਰੇ ਸ਼ਹਾਦਤ ਜਿਹੜਾ ਅਨੰਦਪੁਰ ਦੇ ਕਿਲ੍ਹੇ ਨੂੰ ਛੱਡਣ ਤੋਂ ਲੈ ਕੇ ਸਰਸਾ ਦੇ ਕੰਢੇ, ਚਮਕੌਰ ਦੀ ਗੜੀ, ਮਾਛੀਵਾੜਾ, ਸਰਹੰਦ ਦੀ ਕੰਧ ਤੱਕ ਜਿਵੇਂ ਆਪਣੀਆਂ ਜ਼ਿੰਦਗੀਆਂ ਨੂੰ ਖਤਰਿਆਂ 'ਚ ਪਾ ਕੇ ਸਰਵ ਕੀਤਾ। ਉਹਨਾਂ ਨੂੰ ਅਸੀਂ ਯਾਦ ਕੀਤਾ। ਬਹੁਤ ਸਾਰੇ ਸ਼ਾਇਦ ਅਜੇ ਵੀ ਅਨਨੋਨ ਹੋਣਗੇ, ਜਿਉਂ-ਜਿਉਂ ਫਿਊਚਰ ਦੇ ਵਿੱਚ ਕੋਈ ਹੋਰ ਹਿਸਟਰੀ ਦੇ ਸੋਰਸ ਡਿੱਗ ਹੋਏ, ਕਿਤੇ ਕੋਈ ਹੋਰ ਮਿਲਿਆ ਔਰ ਕਿਸੇ ਹੋਰ ਰੂਹਾਨੀ ਸ਼ਖਸੀਅਤ ਨੇ ਸੁਰਤ ਦੇ ਖੰਭਾਂ 'ਤੇ ਚੜ੍ਹ ਕੇ ਕੋਈ ਚੀਜ਼ ਸਾਹਮਣੇ ਲਿਆਂਦੀ ਤਾਂ ਜ਼ਰੂਰ ਉਹ ਇਤਿਹਾਸ ਦਾ ਹਿੱਸਾ ਬਣੇਗੀ। ਲੇਕਿਨ ਮੈਂ ਸਮਝਦਾ ਵੀ ਸਾਰੇ ਪੀਰੀਅਡ 'ਚ, ਸਾਰੇ ਹਫ਼ਤੇ 'ਚ ਅਸੀਂ ਜਿੱਥੇ ਬਾਕੀ ਗੱਲਬਾਤ ਕੀਤੀ ਔਰ ਉੱਥੇ ਬੇਸ਼ੱਕ ਭਾਈ ਕਨਈਆ ਜੀ ਸਾਡੀਆਂ ਯਾਦਾਂ 'ਚ ਹਮੇਸ਼ਾ ਨੇ। ਅੱਜ ਵੀ ਜਦੋਂ ਅਸੀਂ ਸਿੱਖ ਹਿਊਮੈਨੀਟੇਰੀਅਨ ਆਰਗੇਨਾਈਜੇਸ਼ਨਸ, ਉਹ ਯੂਨਾਈਟਿਡ ਸਿੱਖਸ ਹੋਏ, ਖਾਲਸਾ ਏਡ ਹੋਏ, ਜਾਂ ਹੋਰ ਮੁਸ਼ਕਲਾਂ ਦੇ ਵੇਲੇ ਜਿਵੇਂ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਨੇ ਆਪਣੀ ਖਾਸ ਪਛਾਣ ਜਿਹੜੇ ਹਕੂਮਤ ਦੇ ਅਦਾਰਿਆਂ ਤੱਕ ਹੀ ਨਹੀਂ, ਆਮ ਆਸਟ੍ਰੇਲੀਅਨ ਪਬਲਿਕ ਤੱਕ ਵੀ, ਜਾਂ ਨਿਊਜ਼ੀਲੈਂਡ ਦੇ ਵਿੱਚ ਵੀ ਬਣਾਈ ਕਿ ਉਹ ਆਸਟ੍ਰੇਲੀਆ ਦੀਆਂ ਬੁਸ਼ ਫਾਇਰਸ ਹੋਣ, ਫਲੱਡਸ ਹੋਣ, ਕੋਵਿਡ-19 ਹੋਏ। ਔਰ ਕੋਵਿਡ-19 ਦੇ ਚੱਲਦਿਆਂ ਤੇ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਸਿੱਖ ਵਸਦੇ ਨੇ ਉਹਨਾਂ ਨੇ ਜਿਵੇਂ ਆਪਣੇ ਫਰਜ਼ ਨੂੰ ਪਛਾਣਿਆ, ਜਿਵੇਂ ਉਹ ਬਾਹਰ ਨਿਕਲੇ। ਇਹ ਇਕੱਲਾ ਇੱਕ ਕਰੈਕਟਰ ਹੀ ਨਹੀਂ ਸੀ ਕਿ ਭਾਈ ਉਹਨਾਂ ਨੇ ਪਰਉਪਕਾਰ ਕੀਤਾ। ਸਿੱਖੀ ਦੇ ਵਿੱਚ ਕਿਵੇਂ ਸੇਵਾ ਦਾ ਕਾਨਸੈਪਟ ਇਨਹੈਰੈਂਟ ਹੈ, ਇਹ ਦੁਨੀਆ ਨੇ ਪਹਿਲੀ ਵਾਰ ਸ਼ਾਇਦ ਇਸ ਪੱਧਰ 'ਤੇ ਦੇਖਿਆ। ਜਿਨ੍ਹਾਂ ਦਾ ਵਾਹ ਉਸ ਖਿੱਤੇ ਦੇ ਵਿੱਚ, ਜਿਵੇਂ ਲਹਿੰਦੇ ਪੰਜਾਬ ਦੇ ਜਾਂ ਦੂਸਰੇ ਨੇ, ਜਿਹੜੇ ਅੱਜ ਤੋਂ 75 ਸਾਲ ਪਹਿਲਾਂ ਅਸੀਂ ਇੱਕ ਦੂਜੇ ਦੇ ਜਿਹੜੇ ਆ ਉਹ ਭਰਾਵਾਂ ਵਾਂਗ ਹੀ ਰਹਿਣ ਵਾਲਾ ਸੀ, ਉਹ ਤਾਂ ਵਾਕਿਫ ਸੀ ਕਿ ਭਾਈ ਸਿੱਖਾਂ ਦੇ ਵਿੱਚ ਕਿਵੇਂ ਹੈ ਇਹ ਆ ਕੇ ਖਲੋ ਜਾਂਦੇ ਨੇ ਔਰ ਦੁਸ਼ਮਣ ਔਰ ਸੱਜਣ ਫਿਰ ਇਸ ਦੇ ਵਿੱਚ ਨਹੀਂ ਦੇਖਦੇ। ਪਰ ਮੈਂ ਇਹ ਦੇਖਦਾ ਵੀ ਭਾਈ ਕਨਈਆ ਜੀ ਜਿਨ੍ਹਾਂ ਨੇ ਕਿਵੇਂ ਵਰਦੀਆਂ ਗੋਲੀਆਂ ਦੇ ਵਿੱਚ, ਤੀਰਾਂ, ਤੋਪਾਂ, ਤੁਫੰਗਾਂ ਦੇ ਵਿੱਚ ਸੱਜਣ ਔਰ ਦੁਸ਼ਮਣ ਦੋਨਾਂ ਦੀ ਸੇਵਾ ਕਰਕੇ ਜੋ ਇਤਿਹਾਸ ਦੇ ਵਿੱਚ ਮੁਕਾਮ ਹਾਸਲ ਕੀਤਾ। ਬਿਲਕੁਲ। ਬੇਸ਼ੱਕ ਅੱਜ ਅਸੀਂ ਇੰਟਰਨੈਸ਼ਨਲ ਰੈੱਡ ਕਰਾਸ ਬਹੁਤ ਵਾਰ ਜਿੱਥੇ ਕਨਫਲਿਕਟ ਜ਼ੋਨ ਹੁੰਦੇ ਨੇ, ਜੰਗਾਂ ਲੜੀਆਂ ਜਾਂਦੀਆਂ ਨੇ ਜਾਂ ਲੜੀਆਂ ਜਾ ਰਹੀਆਂ ਹੁੰਦੀਆਂ ਨੇ, ਜਾਂ ਕੋਈ ਇੰਟਰਨਲ ਸਟਰਾਈਫ ਹੁੰਦਾ ਤੇ ਇੱਕ ਮੰਗ ਅਕਸਰ ਕੀਤੀ ਜਾਂਦੀ ਹੈ ਜੀ ਇੱਥੇ ਇੰਟਰਨੈਸ਼ਨਲ ਰੈੱਡ ਕਰਾਸ ਨੂੰ ਭੇਜਿਆ ਜਾਏ, ਕਿਉਂਕਿ ਜਿਹੜੇ ਜਨੀਵਾ ਪ੍ਰੋਟੋਕੋਲ ਨੇ ਉਹਦੇ ਥੱਲੇ ਨੋ ਮੈਟਰ ਕਿੰਨੀ
ਸਖਤ ਜੰਗ ਦੋ ਧਿਰਾਂ 'ਚ ਲੜੀ ਜਾ ਰਹੀ ਹੋਏ ਇੰਟਰਨੈਸ਼ਨਲ ਰੈੱਡ ਕਰਾਸ ਨੂੰ ਦੇ ਉੱਤੇ ਕੋਈ ਹਮਲਾ ਨਹੀਂ ਕਰਦਾ, ਕਿਉਂਕਿ ਉਹਨਾਂ ਨੇ ਬਿਨਾਂ ਕੋਈ ਧਿਰ ਬਣੇ, ਇਹ ਉਹਨਾਂ ਦੀ ਬੇਸਿਕ ਸਟੇਟਮੈਂਟ ਹੀ ਹੈ ਇੰਟਰਨੈਸ਼ਨਲ ਰੈੱਡ ਕਰਾਸ ਨੇ, ਇਹਨੇ ਹਿਊਮੈਨਿਟੀ ਨੂੰ ਸਰਵ ਕਰਨਾ। ਉਹ ਪੀਸ ਟਾਈਮ ਹੋਏ ਜਾਂ ਜੰਗ ਦਾ ਟਾਈਮ ਹੋਏ, ਉਹ ਤਫਰਕਾ ਨਹੀਂ ਕਰਦੇ। ਔਰ ਇਹਨੂੰ ਦੁਨੀਆ ਨੇ ਜਿਹੜਾ ਜਾਂ UN ਨੇ ਔਰ ਵਰਲਡ ਬਾਡੀਜ਼ ਨੇ ਮੰਨਿਆ ਹੋਇਆ ਕਿ ਇੰਟਰਨੈਸ਼ਨਲ ਰੈੱਡ ਕਰਾਸ ਦੀ ਐਕਸੈਸ ਹਰ ਥਾਂ ਹੋ ਸਕਦੀ ਹੈ, ਨੋ ਮੈਟਰ ਕਿੰਨਾ ਜਿਹੜਾ ਬਿਟਰ ਆਪਸੀ ਸੰਘਰਸ਼ ਚੱਲ ਰਿਹਾ ਹੋਏ। ਲੇਕਿਨ ਮੈਂ ਬਹੁਤ ਵਾਰ ਇਹ ਦੇਖਦਾ ਵੀ ਅਸੀਂ ਇੱਕ ਤਾਂ ਕੌਮ ਛੋਟੀ ਗਿਣਤੀ ਸਾਡੀ, ਦੂਸਰੀ ਲਗਭਗ ਇਹਨਾਂ 4 ਸਦੀਆਂ ਜੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਸ਼ੁਰੂ ਕਰੀਏ ਤੇ 4 ਪਾਵਰਫੁਲ ਰਜੀਮਸ ਨਾਲ ਲੜਦਿਆਂ ਉਧਰ ਹੀ ਸਾਡਾ ਧਿਆਨ ਲੱਗਿਆ ਰਿਹਾ। ਲੜਨ ਵਾਲਾ ਸਾਡਾ ਸਾਹਮਣਾ ਪੱਖ ਤਾਂ ਜਿਹੜਾ ਉਹ ਪੂਰੀ ਤਰ੍ਹਾਂ ਐਗਰੈਸਰ ਦੇ ਸਾਹਮਣੇ ਖਲੋ ਜਾਣ ਦਾ, ਛਾਤੀ ਤਾਣ ਕੇ ਜੂਝਣ ਦਾ ਰਿਹਾ। ਪਰ ਅਸੀਂ ਆਪਣੀ ਫਿਲਾਸਫੀ ਨੂੰ, ਆਪਣੇ ਫਲਸਫੇ ਨੂੰ ਦੁਨੀਆ ਨੂੰ ਦੱਸ ਨਹੀਂ ਸਕੇ। ਇਹ ਬੇਸ਼ੱਕ ਕੋਵਿਡ ਇੱਕ ਪਹਿਲਾਂ ਮੈਂ ਸਮਝਦਾ ਵੀ ਜੇ ਕਹਿਣਾ ਹੋਏ ਕਿ ਗਲੋਬਲ ਤੌਰ ਤੇ, ਹਾਲਾਂ ਦੋਨੋਂ ਵਰਲਡ ਵਾਰਸ ਦੇ ਵਿੱਚ, ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਉਹਨਾਂ ਦੇ ਵਿੱਚ ਸਿੱਖ ਜੂਝੇ, ਉਸ ਲਈ ਸਿੱਖਾਂ ਦਾ ਵਾਰੀਅਰ ਕਰੈਕਟਰ ਤਾਂ ਸਾਹਮਣੇ ਆਇਆ। ਇਹ ਨਹੀਂ ਹੈ ਵੀ ਯੂਰਪ ਜਾਂ ਅਮਰੀਕਾ ਨੂੰ ਜਾਂ ਉਹਨਾਂ ਦੀ ਸਿੱਖ ਪਛਾਣ ਤਾਂ ਹੈ ਹੀ ਹੈ, ਔਰ ਉਹਦੇ ਥੱਲੇ ਉਹ ਕਰੈਕਟਰ ਵੀ ਸਾਹਮਣੇ ਆਇਆ ਕਿ ਭਾਈ ਲੜੇ ਟਫ ਤੋਂ ਟਫ ਬੈਟਲ 'ਚ। ਇਹ ਉਹਨਾਂ ਨੂੰ ਸਮਝ ਆ ਗਈ ਕਿ ਬਈ ਇਹ ਲੜਨ ਮਰਨ ਲਈ ਕਦੇ ਪਿੱਛੇ ਨਹੀਂ ਹਟਦੇ, ਇਹ ਜਦੋਂ ਵੀ ਆ ਜਾਣ ਜਿੱਥੇ ਆ ਕੇ ਖਲੋ ਜਾਣ ਫਿਰ ਇਹਨਾਂ ਨੇ ਪਿੱਛੇ ਨਹੀਂ ਹਟਣਾ। ਲੇਕਿਨ ਇਹ ਸਾਰਾ ਇੱਕ ਵਾਰੀਅਰ ਕਰੈਕਟਰ ਸਾਹਮਣੇ ਆਇਆ। ਲੇਕਿਨ ਸੇਵਾ ਦੇ ਪੱਖ 'ਚ ਨਿਤਰਨ ਦੀ ਗੱਲ ਜੇ ਮੈਂ ਇਹ ਕਹਾਂ ਕਿ ਕੋਵਿਡ ਦੇ ਕ੍ਰਾਈਸਿਸ ਜੇ ਫਸਟ ਵਰਲਡ ਵਾਰ 1914 ਤੋਂ 1918 'ਚ ਹੁੰਦਾ ਤੇ 2020 'ਚ ਕੋਵਿਡ ਆ ਜਾਂਦਾ। ਸੋ ਜਿਹੜਾ ਸਿੱਖਾਂ ਦਾ ਸੇਵਾ ਦਾ ਕਾਨਸੈਪਟ ਉੱਭਰ ਕੇ ਸਾਹਮਣੇ ਆਇਆ ਕਿ ਭਾਈ ਉਹ 100 ਸਾਲ ਬਾਅਦ ਹੀ ਆਇਆ। ਔਰ ਆਉਣ ਵਾਲੇ ਸਮੇਂ 'ਚ ਮੈਂ ਸਮਝਦਾ ਵੀ ਸਾਨੂੰ ਇਸ ਦੇ ਉੱਤੇ ਹੋਰ ਵੀ ਕੰਮ ਕਰਨ ਦੀ ਲੋੜ ਹੈ ਕਿ ਭਾਈ ਕਿਵੇਂ ਜਿਹੜਾ ਅਸੀਂ ਸਿਰਫ ਟ੍ਰਿਗਰ ਦੇ ਉੱਤੇ ਹੀ ਜਿਹੜਾ ਉਹ ਹੱਥ ਰੱਖਣਾ ਜਾਂ ਉਂਗਲ ਰੱਖਣਾ ਨਹੀਂ ਜਾਣਦਾ ਕਿ ਭਾਈ ਅਸੀਂ ਗੋਲੀ ਚਲਾਉਣੀ ਜਾਣਦਾ ਸਾਨੂੰ। ਔਰ ਇਹ ਵੀ ਹੈ ਕਿ ਕਿਵੇਂ ਇਨਸਾਨੀਅਤ ਜਿਹੜੀ ਹੈ ਉਹ ਸਾਡੇ ਮਜ਼ਹਬ ਦਾ ਮੁੱਖ ਧੁਰ ਹੈ। ਔਰ ਇਹਦੇ 'ਚ ਮੈਂ ਸਮਝਦਾ ਵੀ ਜਿਵੇਂ UN ਲੈਵਲ 'ਤੇ ਡਾਕਟਰ ਇਕਬਾਲ ਕਰਾਮਤ ਚੀਮਾ ਉਹਨਾਂ ਦੇ ਐਫਰਟ ਨਾਲ ਜਦੋਂ ਸਿੱਖੀ ਦੀ ਨੂੰ ਡਿਫਾਈਨ ਕੀਤਾ ਜਾਂਦਾ ਹੈ, ਖਲਕ ਮੈਂ ਖਾਲਕ ਵੀ ਹੁਣ ਹੁਕਮ ਹੋਆ ਮਿਹਰਬਾਨ ਦਾ, ਫਿਰ ਔਰਤ ਦੇ ਰੁਤਬੇ ਦੀ ਗੱਲ ਔਰ ਰੱਬ ਦਾ ਬੰਦਾ ਕਿਵੇਂ ਕਿ ਜਿਹੜਾ ਉਸ ਦੇ ਵਿੱਚ ਉਹ ਸੂਰਜ ਔਰ ਸੂਰਜ ਜਿਵੇਂ ਹਰ ਇੱਕ ਦੇ ਲਈ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ, ਇਹ UN ਦੀ ਉਸ ਡੈਕਲੇਰੇਸ਼ਨ 'ਚ ਸ਼ਾਮਲ ਕੀਤੀ ਤੁਕ ਹੈ ਕਿ ਬ੍ਰਹਮ ਗਿਆਨੀ ਰੱਬ ਦਾ ਬੰਦਾ ਇਵੇਂ ਹੀ ਬਿਨਾਂ ਕਿਸੇ ਜਿਹੜਾ ਭੇਦਭਾਵ ਤੋਂ ਹੁੰਦਾ ਹੈ। ਜੈਸੇ ਸੂਰਜ ਨੂੰ ਕਹਿੰਦੇ ਨੇ ਸਰਬ ਕੋ ਸੋਖ, ਕਿ ਜਿਵੇਂ ਸੂਰਜ ਹਰ ਇੱਕ ਨੂੰ ਆਪਣੀਆਂ ਉਹ ਗਰਮੀ ਦੀਆਂ ਕਿਰਨਾਂ ਰਾਹੀਂ ਉਹ ਗਰਮੈਸ਼ ਪਹੁੰਚਾਉਂਦਾ ਹੈ, ਕਿਸੇ 'ਚ ਭਿੰਨ ਭੇਦ ਨਹੀਂ ਕਰਦਾ। ਇਸੇ ਤਰ੍ਹਾਂ ਸਿੱਖ ਵੀ ਕਿਸੇ 'ਚ ਨਹੀਂ ਕਰਦਾ। ਸੋ ਭਾਈ ਕਨ੍ਹਈਆ ਜਿਹੜੇ ਕਰੈਕਟਰ ਜੰਗ ਦੇ ਮੈਦਾਨ ਦੇ ਵਿੱਚ, ਔਰ ਜਿਹੜੇ ਸਾਡੇ ਨਾਲ ਨੌਨ ਸਿੱਖ ਜੁੜਦੇ ਨੇ ਉਹਨਾਂ ਦੀ ਗਿਆਤ ਲਈ ਮੈਂ ਜ਼ਰੂਰ ਦੱਸਦੇ ਹਾਂ ਕਿ ਜੰਗਾਂ ਗੁਰੂ ਸਾਹਿਬ ਨੇ 14 ਆਪਣੇ ਜੀਵਨ ਦੀਆਂ ਲੜੀਆਂ, 11 ਉਹਨਾਂ ਦੇ ਵਿੱਚ ਪਹਾੜੀ ਰਾਜਿਆਂ ਦੇ ਨਾਲ, ਔਰ 3 ਜਿਹੜੀਆਂ ਨੇ ਉਹਨਾਂ 'ਚ ਫਿਰ ਸੂਬਾ ਸਰਹੰਦ, ਲਾਹੌਰ, ਕਸ਼ਮੀਰ, ਈਵਨ ਮੁਲਤਾਨ, ਉਹਨਾਂ ਦੀਆਂ ਸਾਂਝੀਆਂ ਫੌਜਾਂ ਵੀ ਜਿਹੜੀਆਂ ਉਸ ਸ਼ਮੂਲੀਅਤ ਹੋਈਆਂ। ਸੋ ਇਹਦੇ 'ਚ ਇੱਕ ਸਿੱਖ ਕਰੈਕਟਰ ਜਿਨ੍ਹਾਂ ਬਾਰੇ ਭਾਈ ਕਨ੍ਹਈਆ ਜੀ ਜਿਹੜੇ ਜੰਗ ਦੇ ਮੈਦਾਨ 'ਚ, ਔਰ ਅੱਜ ਵੀ ਜਦੋਂ ਭਾਈ ਕਨ੍ਹਈਆ ਜੀ ਦੀ ਪਿਕਚਰ ਦੇਖੀ ਜਾਂਦੀ ਹੈ, ਮੈਂ ਪਹਿਲਾਂ ਪਿਛਲੇ ਸੈਗਮੈਂਟ 'ਚ ਬਿਆਨ ਕੀਤਾ ਕਿ ਮਸ਼ਕ ਕੀ ਹੁੰਦੀ ਹੈ। ਸੋ ਭਾਈ ਕਨ੍ਹਈਆ ਜੀ ਦੇ ਮੋਢਿਆਂ 'ਤੇ ਵੀ ਉਹ ਪਾਣੀ ਦੀ ਮਸ਼ਕ ਹੀ ਹੈ, ਉਹ ਉਸ ਦੇ ਰਾਹੀਂ ਉਹ ਸਭ ਨੂੰ ਪਾਣੀ ਪਿਆਉਂਦੇ ਨੇ। ਬੇਸ਼ੱਕ ਉਹ ਖੁਦ ਗੁਰਸਿੱਖ ਨੇ, ਲੇਕਿਨ ਉਹ ਜਦੋਂ ਜੰਗ ਦੇ ਮੈਦਾਨ 'ਚ ਜ਼ਖਮੀ ਨੇ, ਕੋਈ ਮੁਸਲਮਾਨ ਹੈ, ਕੋਈ ਪਹਾੜੀ ਹਿੰਦੂ ਫੌਜੀ ਹੈ, ਉਹਨਾਂ ਸਭ ਨੂੰ ਪਾਣੀ ਜਿਹੜਾ ਉਹਨਾਂ ਦੀ ਸੇਵਾ ਕਰਦੇ ਨੇ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਜਾ ਕੇ ਸ਼ਿਕਾਇਤ ਕਰਦੇ ਨੇ ਸਿੱਖ ਕਿ ਦੇਖੋ ਇਹ ਤਾਂ ਦੁਸ਼ਮਣ ਦੇ ਨਾਲ ਰਲਿਆ ਹੋਇਆ, ਜਿਨ੍ਹਾਂ ਨੂੰ ਅਸੀਂ ਜ਼ਖਮੀ ਕਰਦੇ ਹਾਂ ਉਹਨਾਂ ਨੂੰ ਪਾਣੀ ਪਿਆ ਦਿੰਦੇ ਨੇ, ਉਹ ਜਦੋਂ ਫਿਰ ਹੋਸ਼ ਆਉਂਦੀ ਫਿਰ ਹਥਿਆਰ ਲੈ ਕੇ ਸਾਡੇ ਨਾਲ ਲੜਨ ਆ ਜਾਂਦੇ ਨੇ। ਸੋ ਗੁਰੂ ਸਾਹਿਬ ਨੇ ਤਲਬ ਕੀਤਾ ਭਾਈ ਕਨ੍ਹਈਆ ਜੀ ਨੂੰ, ਉਹਨਾਂ ਨੇ ਕਿਹਾ ਕਿ ਜੀ ਇਹ ਭਾਈ ਸਾਹਿਬ ਤੁਹਾਡੇ ਖਿਲਾਫ ਸ਼ਿਕਾਇਤ ਹੈ। ਤੇ ਉਹਨਾਂ ਨੇ ਸਿਰ ਝੁਕਾ ਕੇ ਹਿਊਮਿਲਿਟੀ ਦੇ ਨਾਲ ਕਿਹਾ ਕਿ ਤੈਨੂੰ ਪਿਆ ਪਿਲਾਵਾਂ ਪਾਣੀ
मेरे दिल दे साईं भाई वीर सिंह जी ने इस ते नज़म लिखी है कि मैं तो जिधर देखदा है मैनू तो तू ही नज़र आंदा है, मैं तो तैनू ही पानी पिआउंदा है। और गुरु साहब ने उन्होंने अपने गल नाल लाया और एक मलम दी डब्बी दे के पट्टी दे के ये भी कहा कि भाई साहब जिथे तुसी ਜ਼ਖਮੀਆਂ ਨੂੰ ਪਾਣੀ ਪਿਆਉਂਦੇ ਹੋ ਉੱਥੇ ਜ਼ਖਮੀਆਂ ਦੇ ਜ਼ਖਮਾਂ ਤੇ ਮਲਮ ਲਾ ਕੇ ਮਲਮ ਪੱਟੀ ਵੀ ਕਰੋ। ਔਰ ਇਹਨੂੰ ਮੈਂ ਜਦੋਂ ਇਹ ਕਿਹਾ ਕਿ ਭਾਈ ਜੇ ਇੰਟਰਨੈਸ਼ਨਲ ਰੈੱਡ ਕਰਾਸ ਦੇ ਕਿਸੇ ਨੂੰ ਬਾਨੀ ਕਹਿਣਾ ਤੇ ਉਹ ਭਾਈ ਕਨਈਆ ਜੀ ਨੇ। ਹੁਣ ਇਹ ਇੱਕ ਪਾਸੇ ਤੋਂ ਉਹ ਕਿਰਦਾਰ ਹੈ, ਪਰ ਹੁਣ ਅੱਜ ਜਦੋਂ ਮੈਂ ਖਬਰ ਦੇਖੀ ਕਿ ਡਿਸਪਾਈਟ ਕਲੈਸ਼ ਕੌਪਸ ਸ਼ੇਅਰ ਲੰਗਰ ਵਿਦ ਪ੍ਰੋਟੈਸਟਰਸ ਐਟ ਜ਼ੀਰਾ। ਹੁਣ ਜ਼ੀਰਾ 'ਚ ਇੱਕ ਸ਼ਰਾਬ ਫੈਕਟਰੀ ਜਿਹਨੂੰ ਪੈਟਰਨਾਈਜ਼ ਭਗਵੰਤ ਮਾਨ ਉਹਦਾ ਮਾਲਕ ਦੀਪ ਮਲਹੋਤਰਾ ਜਿਹਨੇ ਕਰੋੜਾਂ ਰੁਪਏ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਹੋਏ ਨੇ। ਅੱਛਾ। ਔਰ ਉਹਦਾ ਕਿਉਂਕਿ ਸ਼ਰਾਬ ਫੈਕਟਰੀ ਜਦੋਂ ਹੁੰਦੀ ਹੈ ਉਹਦਾ ਜਿਹੜਾ ਹੈ ਜ਼ਮੀਨ ਦੇ ਵਿੱਚ ਹੀ ਵਾਪਸ ਉਸ ਤੇਜ਼ਾਬੀ ਮਾਦੇ ਨੂੰ ਪਾਇਆ ਜਾ ਰਿਹਾ। ਨਤੀਜਾ 20-25 ਪਿੰਡਾਂ ਦੇ ਵਿੱਚ ਉਹ ਜਦੋਂ ਈਵਨ ਟਿਊਬਵੈਲ ਵੀ ਨੇ ਉਹਨਾਂ ਦੇ ਉਹੀ ਜਿਹੜਾ ਉਹ ਗੰਦਾ ਪਾਣੀ ਸੁੱਟਦੇ ਨੇ। ਔਰ ਇਹਨਾਂ 20-25 ਪਿੰਡਾਂ ਦੇ ਵਿੱਚ ਕੈਂਸਰ ਦੀ ਬਿਮਾਰੀ ਛੋਟੇ ਬੱਚਿਆਂ ਨੂੰ ਵੱਡਿਆਂ ਨੂੰ ਬੜੀ ਤੇਜ਼ੀ ਨਾਲ। ਔਰ ਹਜ਼ਾਰਾਂ ਜਿਹੜੇ ਕਿਸਾਨ ਨੇ ਆਮ ਲੋਕ ਨੇ ਪਿੰਡਾਂ ਦੇ ਉਹ ਧਰਨੇ ਤੇ ਬੈਠੇ ਹੋਏ ਨੇ ਬਾਹਰ ਉਹ ਜ਼ੀਰਾ ਸ਼ਰਾਬ ਫੈਕਟਰੀ ਦੇ ਵੀ ਇਹਨੂੰ ਬੰਦ ਕਰੋ। ਸਰਕਾਰ ਕਦੇ ਹਾਈ ਕੋਰਟ ਦਾ ਸਹਾਰਾ ਲੈਂਦੀ ਹੈ ਕਦੇ ਦੂਜੇ। ਪਰ ਪਿਛਲੇ 2-3 ਹਫ਼ਤਿਆਂ 'ਚ ਖਬਰਾਂ ਸੀ ਵੀ ਕਿਵੇਂ ਪੁਲਿਸ ਨੇ ਬਾਰਬੈਰਿਟੀ ਦੇ ਨਾਲ ਜ਼ੁਲਮ ਕਰਦਿਆਂ ਜਿਹੜਾ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ, ਵਾਟਰ ਕੈਨਨਸ ਯੂਜ਼ ਕੀਤੀਆਂ ਔਰ ਦੂਸਰਾ ਉਹਨਾਂ ਨੂੰ ਖਿੰਡਾਉਣ ਦੇ ਲਈ। ਪਰ ਉਹ ਡਿਟਰਮਿੰਡ ਨੇ, ਜ਼ਖਮੀ ਵੀ ਹੋਏ ਫਿਰ ਵਾਪਸ ਆ ਗਏ ਔਰ ਜਿਹੜਾ ਉਹ ਮੋਰਚਾ ਚੱਲ ਰਿਹਾ। ਪਰ ਇਹ ਮੈਨੂੰ ਭਾਈ ਕਨਈਆ ਜੀ ਦੀ ਯਾਦ ਹੋਰ ਵੀ ਆਈ ਕਿ ਹੁਣ ਇਹ ਜਿਹੜਾ ਮੀਡੀਆ ਵਾਲਾ ਇਹ ਕਹਿ ਰਿਹਾ ਕਿ ਵੀ ਭਾਵੇਂ ਇਹੀ ਪੁਲਿਸ ਜਿਹੜੀ ਹੈ ਉਹਨਾਂ ਨੇ ਮਨਸੂਰਵਾੜਾ ਪ੍ਰੋਟੈਸਟ ਸਾਈਟ ਦੇ ਉੱਤੇ ਇੰਨੇ ਤਸ਼ੱਦਦ ਕੀਤੇ ਨੇ ਲੋਕਾਂ ਦੇ ਉੱਤੇ, ਲੇਕਿਨ they partake food at community kitchen run by women including several septuagenarians। ਕਿ ਹੁਣ 17 ਸਾਲਾਂ ਦੀਆਂ ਮਾਈਆਂ ਨੇ, ਮੈਂ ਕਹਾਂਗਾ ਉਹ ਤਸਵੀਰ ਵੀ ਦਿਖਾ ਦੇਣ ਜਿਹੜੀ ਟ੍ਰਿਬਿਊਨ ਨੇ ਦਿੱਤੀ, ਲੰਗਰ ਪੱਕ ਰਿਹਾ ਕਿ ਉਹ ਪੁਲਸੀਏ ਆ ਕੇ ਜਿਹੜੇ ਨੇ ਕੁੱਟਦੇ ਵੀ ਨੇ ਤਾਂ ਆ ਕੇ ਲੰਗਰ ਉੱਥੇ ਹੀ ਛਕਦੇ ਨੇ। ਔਰ ਉਹਦੇ ਤੇ ਬੀਬੀਆਂ ਨੇ ਇਹ ਕਿਹਾ we don't discriminate while serving langar. Several policemen partake of langar but we never complain, said Baljinder Kaur of Sodhi Nagar। उन्होंने कहा कोई नहीं है बाबे नानक का लंगर है, इत्थे कोई भी दुश्मन सज्जन सब छकन। और मैं क्या भी ये जिहड़ा ਜ਼ਰੂਰੀ ਹੋਏਗਾ कि ਅਸੀਂ ਇਹਨਾਂ ਮਾਤਾਵਾਂ ਦੀ ਸੇਵਾ ਨੂੰ ਵੀ ਔਰ ਇਸ ਧਰਤੀ ਦੇ ਉੱਤੇ ਇੱਕ ਪਾਸੇ ਉਹ ਲੜ ਰਹੇ ਨੇ ਉਹਨਾਂ ਦੀਆਂ ਹੀ ਲਾਠੀਆਂ ਖਾ ਰਹੇ ਨੇ, ਸਰਕਾਰ ਨਾਲ ਰਲੀ ਹੋਈ ਹੈ ਉਹਨਾਂ ਦੀ, ਪਰ ਉਹਨਾਂ ਨੂੰ ਕਹਿੰਦੇ ਨੇ ਕੋਈ ਨਹੀਂ ਆ ਕੇ ਲੰਗਰ ਗੁਰੂ ਕਾ ਹੈ। ਉਹ ਜਦੋਂ ਮਾਰ ਕੇ ਥੱਕ ਜਾਂਦੇ ਉਹਨਾਂ ਨੇ ਆ ਕੇ ਫਿਰ ਉਹਨਾਂ ਦੇ ਕੋਲ ਹੀ ਲੰਗਰ ਛਕ ਰਹੇ ਨੇ। ਇਹ ਬੇਸ਼ੱਕ ਵਕਤੀ ਤੌਰ ਤੇ ਕਈਆਂ ਨੂੰ ਲੱਗਦਾ ਹੈ ਇਹਨਾਂ ਦੇ ਛਿੱਤਰ ਫੇਰੋ, ਇਹਨਾਂ ਨੂੰ ਲੰਗਰ ਖਵਾਉਣ ਦੀ ਕੀ ਲੋੜ ਹੈ। ਪਰ ਮੈਂ ਸਮਝਦਾ ਵੀ ਇਹ ਭਾਈ ਕਨਈਆ ਜੀ ਉਹ ਕਿਰਦਾਰ ਵੀ ਗੁਰੂ ਕੇ ਨਾਲ ਨਾਲ ਸਾਨੂੰ ਦੱਸ ਰਹੇ ਨੇ ਕਿ ਭਾਈ ਅਸੀਂ ਇਹਦੇ ਬਾਵਜੂਦ ਇਹੀ ਹੈ ਕਿ ਵਿਸਰ ਗਈ ਸਭ। ਹੁਣ ਇਹ ਅਵਸਥਾਵਾਂ ਨੇ ਜਿਨ੍ਹਾਂ 'ਚ ਤੁਸੀਂ ਪਹੁੰਚ ਜਾਂਦੇ ਹੋ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, सगल संग हमको बनाई। ये ना को वैरी नहीं बगाना। भाई कन्हैया जिस अवस्था ते पहुंचे ते सल्यूट है इन्हां मातावां भैणां नूं भी जिन्हां ने ना सिर्फ वो लंगर बना, ये किन्नी ठंड है किवें वो सर्व कर रहे ने, लेकिन उन्होंने लगता कोई नहीं आ जाओ वीरो ਤੁਸੀਂ ਭਾਵੇਂ ਕੁੱਟਿਆ ਵੀ ਆ ਕੋਈ ਨਹੀਂ ਭੁੱਖੇ ਨਾ ਜਾਓ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਰਹਿਣ ਬ੍ਰੇਕ ਪਿਓਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਂ ਛੋਟੇ ਜਿਹੇ ਵਕਫੇ ਤੋਂ ਬਾਅਦ।